ਪਿੱਤੇ ਦੀ ਪੱਥਰੀ ਵਾਸਤੇ ਪੁੱਛਦੇ ਸੀਗੇ ਜੀ। ਇਹ ਹੈਗਾ ਜੀ ਆਪਣੇ ਸਾਰਿਆਂ ਤੋਂ ਪਹਿਲਾਂ ਤੁਸੀਂ ਲੈ ਸਕਦੇ ਹੈਗੇ ਨਿੰਬ ਦੇ ਪੱਤੇ ਤੇ ਆੜੂ, ਜਿਹੜਾ ਪੀਚਸ ਹੁੰਦੀਆਂ ਹੈਗੀਆਂ, ਉਹਨਾਂ ਦੇ ਦਰਖਤ ਦੇ ਪੱਤੇ ਲੈਣੇ ਹੈਗੇ, ਬਰਾਬਰ ਬਰਾਬਰ ਦੋਏ ਲੈ ਕੇ ਉਹਦੀਆਂ ਛੋਟੀਆਂ ਛੋਟੀਆਂ ਗੋਲੀਆਂ ਵੱਟ ਲੈਣੀਆਂ, ਜਿਸ ਤਰ੍ਹਾਂ ਮੋਠ ਦੇ ਦਾਣੇ ਹੁੰਦੇ। 2 ਗੋਲੀਆਂ ਤੁਸੀਂ ਰੋਜ਼ ਕਾਂਜੀ ਨਾਲ ਲੈਣੀਆਂ ਹੈਗੀਆਂ, ਗਾਜਰਾਂ ਦੀ ਕਾਂਜੀ ਪਾ ਕੇ ਉਹਦੇ ਨਾਲ ਲੈਣੀਆਂ ਹੈਗੀਆਂ। ਹਫ਼ਤਾ 2 ਹਫ਼ਤੇ ਲਾਓ ਤਾਂ ਤੁਹਾਡੇ ਪਿੱਤੇ ਦੀ ਪੱਥਰੀ ਨਿਕਲ ਜਾਂਦੀ ਇਹਦੇ ਨਾਲ। ਜਾਂ ਫਿਰ ਤੁਸੀਂ ਉਹਨੇ ਪਪੀਤੇ ਦੀ ਜੜ ਜਿਹੜੀ ਹੁੰਦੀ, ਉਹਦਾ ਉੱਪਰ ਜੋ ਛਿਲਕਾ ਹੁੰਦਾ ਉਹਨੂੰ ਪੀ ਲੈਣਾ ਹੈ ਸੁਕਾ ਕੇ। ਫਿਰ ਜੌਂ, ਖਾਰ, ਇਹ 2 ਚੀਜ਼ਾਂ ਤੁਸੀਂ ਬਰਾਬਰ ਬਰਾਬਰ ਲੈਣੀਆਂ ਹੈਗੀਆਂ। ਛੋਲੇ ਦੇ ਜਾਣਾ ਜਿਹੜੀਆਂ ਇਹਦੀਆਂ ਗੋਲੀਆਂ ਬਣਾ ਲੈਣੀਆਂ ਹੈਗੀਆਂ, ਅਤੇ ਇਹ ਵੀ ਕਾਂਜੀ ਨਾਲ ਲੈਣੀਆਂ ਹੈਗੀਆਂ ਤੁਸੀਂ 2 ਗੋਲੀਆਂ ਰੋਜ਼। ਇਹ ਵੀ ਤੁਸੀਂ 7 ਦਿਨ ਵੱਧ ਤੋਂ ਵੱਧ, ਤੁਹਾਨੂੰ ਪਤਾ ਲੱਗ ਜਾਏਗਾ, ਨਹੀਂ ਤਾਂ 2 ਹਫ਼ਤੇ। ਫਿਰ ਸੁਹਾਂਜਣੇ ਦੀ ਜੜ ਦਾ ਛਿਲਕਾ, ਇਹ ਤੁਸੀਂ ਆਪਣੇ ਛਾਣ ਕੇ ਇਹਨੂੰ ਕੁੱਟ ਕੇ ਇਹਦੇ ਛੋਲਿਆਂ ਦੇ ਜਾਣਾ ਜਿਹੜੀਆਂ ਗੋਲੀਆਂ ਬਣਾਉਣੀਆਂ ਹੈਗੀਆਂ, 2 ਗੋਲੀਆਂ ਲੈਣੀਆਂ ਤੁਸੀਂ। ਇਹ ਤਾਜ਼ੇ ਪਾਣੀ ਨਾਲ ਤੁਸੀਂ ਲੈ ਸਕਦੇ ਹੈਗੇ ਜੀ ਇਹਦੇ ਵਿੱਚੋਂ। ਜਾਂ ਫਿਰ ਤੁਸੀਂ ਸੰਦ ਦੇ ਬੀਜ, ਉਹ ਤੁਸੀਂ 10 ਕੁ ਗ੍ਰਾਮ ਲੈ ਲਈ, ਬਥੇਰੇ। ਉਹ ਪੀ ਕੇ ਤੁਸੀਂ ਆਪਣੇ ਉਹਦੀ ਗੋਲੀਆਂ ਵੱਟਣੀਆਂ ਹੈਗੀਆਂ, ਸਭ ਮੋਠ ਦੇ ਦਾਣੇ ਜਿਹੜੀਆਂ ਗੋਲੀਆਂ। ਇਹ 2 ਗੋਲੀਆਂ ਤੁਸੀਂ ਇਹ ਲੈਣੀਆਂ ਹੈਗੀਆਂ ਤੁਸੀਂ ਬੱਕਰੀ ਦੇ ਦੁੱਧ ਨਾਲ, ਇਹ ਤੁਸੀਂ ਲੈ ਸਕਦੇ ਹੈਗੇ। ਅਤੇ ਇਹਦੇ ਭਖੜਾ ਵੀ ਇਹਦੇ ਵਿੱਚੋਂ ਚੰਗਾ ਕੰਮ ਕਰਦਾ ਜੀ। ਭਖੜੇ ਨੂੰ ਤੁਸੀਂ ਆਪਣੇ ਕੁੱਟ ਛਾਣ ਕੇ, ਜਿਸ ਤਰ੍ਹਾਂ ਛੋਲਿਆਂ ਦੀ ਗੋਲੀਆਂ ਹੁੰਦੀਆਂ ਉਸ ਤਰ੍ਹਾਂ ਬਣਾ ਲਓ। 2 ਗੋਲੀਆਂ ਤੁਸੀਂ ਰੋਜ਼, ਇਹ ਵੀ ਕਾਂਜੀ ਨਾਲ ਲੈਣੀਆਂ ਹੈਗੀਆਂ ਤੁਸੀਂ, ਗਾਜਰਾਂ ਦੀ ਕਾਂਜੀ ਨਾਲ, ਇਹ ਲੈ ਸਕਦੇ ਹੈਗੇ। ਅਤੇ ਇਹਦੇ ਬਾਅਦ ਤੁਹਾਨੂੰ ਦੱਸਦੇ ਹੈਗੇ ਇੱਕ ਨੁਸਖਾ ਹੋਰ ਹੈ, ਉਹ ਵੀ ਦੱਸ ਦਿੰਦਾ ਤੁਹਾਨੂੰ। ਇਹਦੇ ਵਿੱਚ ਮੈਂ 6 ਬਦਾਮ ਲੈਣੇ ਹੈਗੇ, 6 ਮਨੱਕੇ ਲੈਣੇ ਹੈਗੇ, ਖਰਬੂਜਾ, ਜਿਸ ਤਰ੍ਹਾਂ ਖਰਬੂਜੇ ਦੇ ਬੀਜ ਲੈਣੇ ਹੈਗੇ ਆਪਣੇ 4 ਗ੍ਰਾਮ, 1 ਚਮਚਾ ਹੋ ਜੂਗਾ ਇਹ। 2 ਛੋਟੀਆਂ ਇਲਾਇਚੀਆਂ ਅਤੇ 10 ਗ੍ਰਾਮ ਕੂਜਾ ਮਿਸ਼ਰੀ। ਇਹ ਰਾਤ ਨੂੰ ਭਿਓ ਕੇ ਰੱਖ ਦੇਣੇ ਹੈਗੇ। ਬਦਾਮਾਂ ਦੇ ਛਿਲਕ ਲਾ ਕੇ ਤੁਸੀਂ ਮਨੱਕਿਆਂ ਦੇ ਬੀਜ ਕੱਢ ਲੈਣੇ ਹੈਗੇ। ਇਹਨੂੰ ਫਿਰ ਘੋਟ ਕੇ ਤੁਸੀਂ ਉਹ ਤੁਸੀਂ ਪੁਣ ਕੇ ਪੀਣਾ ਹੈਗਾ ਜੀ। ਇਹਦੇ ਨਾਲ ਵੀ ਹੌਲੀ ਹੌਲੀ ਉਹਨੇ ਪੱਥਰੀ ਨਿਕਲ ਜਾਂਦੀ ਹੈ ਇਹਦੇ ਨਾਲ। ਅੱਛਾ, ਇੱਕ ਹੋਰ ਵੀ ਪੜ੍ਹਿਆ ਸੀਗਾ ਉਹਨੇ, ਜੇ ਤੁਸੀਂ ਉਹਨੇ ਧਨੀਆ ਅਤੇ ਜੀਰਾ ਬਰਾਬਰ ਬਰਾਬਰ ਲੈ ਕੇ ਥੋੜ੍ਹਾ ਜਿਹਾ 1 ਚਮਚਾ ਤੁਸੀਂ ਉਹਨੇ ਜਿਹੜਾ ਹੁੰਦਾ ਉਹਨੇ ਤਰਬੂਜ ਦਾ ਜੂਸ ਘਰ ਕੱਢ ਕੇ ਤੁਸੀਂ ਉਹਦੇ ਨਾਲ ਵੀ ਤੁਸੀਂ ਉਹਨੇ ਪੀ ਸਕਦੇ ਹੈਗੇ ਇਹਦੇ। ਅੱਗੇ ਚੱਲਦੇ ਹੈਗੇ ਆਪਾਂ, ਜੇ ਫੇਫੜਿਆਂ ਮੈਂ ਪਾਣੀ ਪੁੱਛਦੇ ਸੀਗੇ, ਉਹ ਤੁਸੀਂ ਉਹਨੇ ਤੁਲਸੀ ਦਾ ਰਸ ਲੈ ਸਕਦੇ ਹੈਗੇ। 2 ਚਮਚੇ ਤੁਸੀਂ ਤੁਲਸੀ ਦਾ ਰਸ ਰੋਜ਼ ਲੈ ਲਿਆ ਕਰੋ। ਇਹ ਵਧੀਆ ਚੀਜ਼ ਹੈਗੀ ਇਹਦੇ ਵਾਸਤੇ, ਜਿਹੜੇ ਫੇਫੜਿਆਂ ਮੈਂ ਪਾਣੀ ਭਰਦਾ। ਮੂੰਹ ਦੇ ਉੱਤੇ ਕਿੱਲ ਪੁੱਛਦੇ ਸੀਗੇ, ਮੂੰਹ ਦੇ ਕਿੱਲ, ਇਹਨੂੰ ਉਹਨੇ ਅਜਵਾਇਨ ਨੂੰ ਪੀ ਕੇ ਤੁਸੀਂ ਦਹੀਂ ਦੇ ਵਿੱਚੋਂ ਗਾੜਾ ਜਿਹਾ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਕਿੱਲਾਂ ਦੇ ਉੱਤੇ ਲਗਾਉਣਾ। ਇਹਦੇ ਨਾਲ ਆਪਣੇ ਕਿੱਲ ਸਾਡੇ ਦਬ ਜਾਂਦੇ ਜੀ ਇਹਦੇ ਨਾਲ। ਫਿਰ ਇਹਦੇ ਵਿੱਚੋਂ ਸੌਂਫ ਖਾਣੀ ਜ਼ਰੂਰੀ ਹੈ, ਗਰਮੀ ਕਰਕੇ ਜ਼ਿਆਦਾ ਨਿਕਲਦੇ ਕਿੱਲ। ਸੌਂਫ ਠੰਡੀ ਹੁੰਦੀ ਹੈ। ਸੌਂਫ ਤੁਸੀਂ ਆਪਣੇ 2 ਚਮਚੇ ਰੋਜ਼ ਖਾਣ ਲੱਗ ਜਾਓ। ਇਹੀ ਤੁਹਾਡੀ ਸਕਿਨ ਨੂੰ ਵੀ ਬਹੁਤ ਫਰਕ ਪਾ ਦਿੰਦਾ ਜੀ। ਸਫੇਦ ਪਿਆਜ਼ ਦਾ ਰਸ ਲੈ ਲਓ ਤੁਸੀਂ, ਅਤੇ ਉਹਦੇ ਵਿੱਚੋਂ ਥੋੜ੍ਹਾ ਸ਼ਹਿਦ ਪਾ ਲੈਣਾ ਹੈਗਾ, ਅਤੇ 2 ਚੁਟਕੀਆਂ ਸੇਂਦਾ ਨੂਣ ਪਾ ਲੈਣਾ ਹੈਗਾ। ਇਹ ਮਿਕਸ ਕਰਕੇ ਲੇਪ ਜਿਹਾ ਬਣਾ ਕੇ ਅਤੇ ਉਹ ਤੁਸੀਂ ਆਪਣੇ ਲਗਾਉਣਾ ਹੈਗਾ ਕਿੱਲਾਂ ਦੇ ਉੱਤੇ।